दर्शकों ब्रेक तो बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਊਥ ਦੀ ਇੱਕ ਪ੍ਰਮੁੱਖ ਦਰਾਵੜ ਜਥੇਬੰਦੀ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਇੱਕ ਬੇਗਮਪੁਰਾ ਯਾਤਰਾ ਕੱਢੀ ਗਈ। ਹਕੀਕਤ ਵਿੱਚ ਇਹ ਸਾਰੇ ਦਬਲੇ ਕੁਚਲੇ ਵਰਗ ਬ੍ਰਾਹਮਣਵਾਦੀ ਜ਼ੁਲਮਾਂ ਤੋਂ ਛੁਟਕਾਰਾ ਪਾਉਣ ਲਈ ਸਿੱਖ ਕੌਮ ਵੱਲ ਆਸ ਉਮੀਦ ਨਾਲ ਵੇਖ ਰਹੇ ਹਨ। ਇਹਨਾਂ ਸਭ ਦਬਲਿਆਂ ਕੁਚਲਿਆਂ ਨਿਮਾਣਿਆਂ ਨਿਤਾਣਿਆਂ ਨੂੰ ਗੱਲ ਨਾਲ ਲਾਉਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਰਾਹੀਂ ਜੁੜੇ ਨੇ ਉਹਨਾਂ ਨੂੰ ਅਸੀਂ ਐਕਨੋਲੇਜ ਕਰਦੇ ਹਾਂ। ਅੱਛਾ। ਜਗਦੀਪ ਸਿੰਘ ਸੰਧੂ ਲਿਖਦੇ ਨੇ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਜੀਤ ਸਰਨ ਵੀ ਉਹਨਾਂ ਨੇ ਕਿਹਾ ਕਿ ਮਾਸਟਰ ਮਾਈਂਡ ਇਜ਼ ਇੰਡੀਅਨ ਸਟੇਟ ਜ਼ਾਹਰ ਹੈ ਇਹ ਸਾਰੀ ਲਾਰੈਂਸ ਬਿਸ਼ਨੋਈ ਦੇ ਉੱਤੇ ਹੀ ਗੱਲ ਹੋ ਰਹੀ ਹੈ। ਲਖਵੀਰ ਅੰਗੜ ਗੁੱਡ ਜੌਬ। ਔਰ ਵੀਰ ਦਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਸਾਰੀ ਟੀਮ ਤੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜਗਵਿੰਦਰ ਪਟਿਆਲ ਦਾ ਪਿਓ ਬੁੱਚੜ ਸੁਮੇਧ ਸੈਣੀ ਦਾ ਡਰਾਈਵਰ ਮਾਰਿਆ ਗਿਆ ਸੀ ਜਦੋਂ ਚੰਡੀਗੜ੍ਹ ਬੁੱਚੜ ਸੁਮੇਧ ਸੈਣੀ ਉੱਪਰ ਬੰਬ ਧਮਾਕਾ ਹਮਲਾ ਹੋਇਆ ਸੀ। ਹੁਣ ਇਹ ਪਟਿਆਲ ਭਾਰਤੀ ਡੀਪ ਸਟੇਟ ਲਈ ਹੀ ਕੰਮ ਕਰੇਗਾ। ਬਿਲਕੁਲ ਤੁਸੀਂ ਠੀਕ ਫਰਮਾਇਆ ਸੀ। ਆਲਰੇਡੀ ਇੱਕ ਹੋਰ ਵੀਰ ਨੇ ਵੀ ਲਿਖਿਆ ਸੀ। ਔਰ ਇਸੇ ਤਰ੍ਹਾਂ ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਗਿੱਲ, ਭੈਣ ਜੀ ਬਲਪ੍ਰੀਤ ਕੌਰ ਸਰਨ ਔਰ ਭੈਣ ਜੀ ਸੁਖਵਿੰਦਰ ਕੌਰ ਉਹਨਾਂ ਨੇ ਕਿਹਾ ਦੇयर इज नो ਹੋਪ ਆਫ ਜਸਟਿਸ ਫॉर ਸਿੱਖਸ ਫਰਮ ਇੰਡੀਅਨ ਸਟੇਟ। ਬਿਲਕੁਲ ਤੁਸੀਂ ਭੈਣ ਜੀ ਠੀਕ ਫਰਮਾਇਆ। ਫਿਰ ਸੁਖਵਿੰਦਰ ਕੌਰ ਜੀ ਲਿਖਦੇ ਨੇ ਜਾਪਦਾ ਹੈ ਕਿ ਪੰਜਾਬੀਆਂ ਨੂੰ ਬਿਸ਼ਨੋਈ, ਰੀਨਾ ਰਾਏ ਤੇ ਹੋਰ ਇਸ ਤਰ੍ਹਾਂ ਦੀਆਂ ਇੰਟਰਵਿਊਆਂ ਅਤੇ ਸਟੇਟਮੈਂਟਾਂ ਵੇਖਣ ਸੁਣਨ ਬੋਲਣ ਵਿੱਚ ਉਲਝਾ ਕੇ ਭਾਰਤੀ ਸਟੇਟ ਪੰਜਾਬ ਅਤੇ ਸਿੱਖਾਂ ਨੂੰ ਆਪਣੇ ਜੂਲੇ ਹੇਠ ਕਰਨ ਲਈ ਕੋਈ ਵੱਡਾ ਪ੍ਰੋਗਰਾਮ ਉਲੀਕਦਾ। ਬਿਲਕੁਲ 100% ਸਹਿਮਤ। ਸਿੱਖਾਂ ਨੂੰ ਇਸ ਸਮੇਂ ਆਪਸੀ ਮਤਭੇਦ ਭੁਲਾ ਕੇ ਸਾਂਝੇ ਮੁਕਾਬਲੇ ਲਈ ਸੁਚੇਤ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਔਰ ਮਨਜੀਤ ਸਰਨ ਕਹਿੰਦੇ ਨੇ ਦੇ ਆਰ ਟੈਲਿੰਗ ਸਿੱਖਸ ਯੂ ਆਰ ਗੁਲਾਮ। ਹਰ ਕਦਮ ਹੀ ਸਾਨੂੰ ਇਹ ਰੀਅਲਾਈਜੇਸ਼ਨ ਕਰਵਾ ਰਹੇ ਨੇ। ਜ਼ੁਏਬ ਖਾਨ ਸਲਾਮ ਕਹਿੰਦੇ ਨੇ। ਸੁਖਦੇਵ ਸਿੰਘ ਧਾਲੀਵਾਲ, ਸਿੰਘ ਹਰਮਿੰਦਰ, ਸੋਹਣ ਸਿੰਘ ਮਾਇਲ, ਦਵਿੰਦਰ ਸੰਧੂ, ਨਮਨ ਕੌਰ ਔਰ ਮੁਹੰਮਦ ਜਾਵੇਦ। ਔਰ ਉਹਨਾਂ ਨੇ ਨਮਨ ਕੌਰ ਜੀ ਨੇ ਵੈਰੀ ਨਾਈਸ ਆਰਟੀਕਲ ਉਹਨਾਂ ਦੇ ਵੀਰ ਪਰਮਿੰਦਰ ਸਿੰਘ ਦੇ ਲਿਖਤ ਦੀ ਤਾਰੀਫ ਕੀਤੀ ਹੈ। ਔਰ ਅਰਜਨ ਸਿੰਘ, ਦੀਪ ਸਿੰਘ ਔਰ ਮੁਹੰਮਦ ਜਾਵੇਦ ਪੰਜਾਬ ਦਾ ਹੈੱਡਕੁਆਰਟਰ ਖਾਲਿਸਤਾਨ ਬਹੁਤ ਬਹੁਤ ਸ਼ੁਕਰੀਆ। ਸਾਨੂੰ ਖੁਸ਼ੀ ਹੁੰਦੀ ਹੈ ਸਾਡੇ ਲਹਿੰਦੇ ਪੰਜਾਬ ਤੋਂ ਵੀਰ ਵੀ ਸ਼ਾਮਲ ਹੁੰਦੇ ਨੇ ਪ੍ਰੋਗਰਾਮਾਂ 'ਚ। ਔਰ ਹਮੇਸ਼ਾ ਇੱਕ ਸਟੇਟਮੈਂਟ ਜਿਹੜੀ ਮੈਂ ਅਕਸਰ 30 ਸਾਲ ਤੋਂ ਹੀ ਦੁਹਰਾਉਂਦਾ ਰਿਹਾ, ਜਦੋਂ ਵੀ ਕਦੇ ਨਾਂ ਵੀ ਪੁੱਛਿਆ ਜਾਏ ਤਾਂ ਵੀ ਮੇਰਾ ਹੁੰਦਾ ਸੀ ਕਿ ਭਾਈ ਜਿਹੜੀ ਸਾਡੀ ਅਸਲੀ ਪੂੰਜੀ ਨੇ ਉਹ ਨਿਮਾਣੇ ਨਿਤਾਣੇ, ਓਪਰੈਸਡ, ਰਿਪਰੈਸਡ, ਸੁਪਰੈਸਡ ਲੋਕ। ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਫਰਮਾਇਆ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਤੇ ਮੈਂ ਇਸ ਸਾਰਿਆਂ ਨੂੰ ਮਾਡਰਨ ਈਡੀਅਮ 'ਚ ਸਮ ਅਪ ਕਰਕੇ ਹਮੇਸ਼ਾ ਮੇਰਾ ਇਹ ਸਟੇਟਮੈਂਟ ਰਹੀ ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਔਰ ਅੱਜ ਜਦੋਂ ਕਿ ਹਿੰਦੂਤਵਾ ਦੀਆਂ ਫੋਰਸਿਸ ਨੇ ਹਰ ਇੱਕ ਨੂੰ ਕੱਲੇ ਕਰਕੇ ਢੋਣਾ ਮਾਰਨਾ ਸ਼ੁਰੂ ਕੀਤਾ ਹੋਇਆ ਹੈ। ਮੁਸਲਮਾਨਾਂ ਦੀ ਅਸੀਂ ਗੱਲ ਕਰਦੇ ਹਾਂ, ਈਸਾਈਆਂ ਦੀ ਕਰਦੇ ਹਾਂ, ਵੱਡੀ ਗਿਣਤੀ 'ਚ ਦਲਿਤ ਵਰਗ। ਔਰ ਉਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸਾਊਥ ਦੇ ਵਿੱਚ ਖਾਸ ਤੌਰ 'ਤੇ ਜਦੋਂ ਅੰਨਾ ਦੁਰਾਈ ਦੇ ਜ਼ਮਾਨੇ ਤੋਂ ਅਵੇਅਰਨੈਸ ਹੋਈ, ਫਿਰ ਕਰੁਣਾਨਿਧੀ ਨੇ DMK ਪਾਰਟੀ ਨੂੰ ਅੱਗੇ ਤੋਰਿਆ, ਜਿਹਦਾ ਲੜਕਾ ਸਟਾਲਿਨ ਚੀਫ ਮਿਨਿਸਟਰ ਹੈ। ਔਰ ਉੱਥੇ ਡਿਵਾਈਡ, ਕਾਸਟ ਡਿਵਾਈਡ, ਜਿਹਦੇ 'ਚ ਕਿ ਇੱਕ ਵੱਡਾ ਹਿੱਸਾ ਜਿਹੜਾ ਹੈਵ ਨਾਟ ਹੈ, ਜਿਨ੍ਹਾਂ ਨੇ ਦਰਾਵੜ ਮੁਨੇਤਰ ਕਜਗਮ ਪਾਰਟੀ ਵੀ ਬਣਾਈ, ਉਹਨਾਂ 'ਚੋਂ ਜਿਨ੍ਹਾਂ ਨੂੰ ਇਹਨਾਂ ਨੇ ਅਛੂਤ ਬਣਾਇਆ ਹੋਇਆ ਸੀ। ਔਰ ਅੱਜ ਵੀ ਜਿਹੜੇ ਤਾਮਿਲ ਬ੍ਰਾਹਮਣਸ ਜਾਂ ਦੂਜੇ ਉੱਪਰ ਲੈਵਲ 'ਤੇ ਬੈਠੇ ਨੇ। ਲੇਕਿਨ ਸਿੱਖੀ ਦੇ ਵਿੱਚ ਬਹੁਤ ਸਾਰੇ ਜਿਹੜੇ ਦਬੇ ਕੁਚਲੇ ਵਰਗਾਂ ਦੇ ਲੋਕ ਨੇ ਉਹਨਾਂ ਦੀ ਕਾਫੀ ਦਿਲਚਸਪੀ ਹੋ ਰਹੀ ਹੈ। ਔਰ ਮੈਂ ਦੇਖ ਰਿਹਾ ਵੀ ਜਿਸ ਲੈਵਲ 'ਤੇ ਕੰਮ ਹੋ ਰਿਹਾ ਹੈ, ਜਿਵੇਂ ਮਨੋਜ ਸਿੰਘ ਦੂਹਨ ਦਾ ਅਸੀਂ ਜ਼ਿਕਰ ਕਰਦੇ ਕਿ ਜਾਟ ਭਾਈਚਾਰੇ 'ਚ, ਔਰ ਇੱਕ ਉਹਨਾਂ ਦੇ ਨਾਲ ਹੁਣ ਇੱਕ ਫੌਜੀ ਦੀਆਂ ਵੀ ਮੈਂ ਵੀਡੀਓਜ਼ ਦੇਖੀਆਂ, ਉਹ ਹਾਲਾਂ ਸਿੱਖੀ ਸਰੂਪ ਤਾਂ ਨਹੀਂ ਹੈ ਪਰ ਉਹ ਕੋਈ ਨਾ ਕੋਈ ਕਹਾਣੀ ਲੱਭ ਕੇ ਲਿਆਇਆ ਗਿਆ। ਪਿਛਲੇ ਦਿਨ ਜਦੋਂ ਇੱਕ ਵੀਡੀਓ ਸੀ ਕਿ ਜਿਹੜਾ ਜਾਟ ਰੈਜੀਮੈਂਟਾਂ 'ਚ ਸੌਂਗ ਗਾਇਆ ਜਾਂਦਾ ਹੈ
ਉਹਦੇ 'ਚ ਵੀ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ ਹੈ। ਉਹਨਾਂ ਨੇ ਕਿਹਾ ਵੀ ਤੁਹਾਡਾ ਤਾਂ ਇਤਿਹਾਸ ਹੀ ਕੋਈ ਨਹੀਂ। ਉਹ ਹਿੰਦੂ ਤਵੀਆਂ ਨੂੰ ਕਹਿ ਰਹੇ ਕਿ ਭਾਈ ਕਿਵੇਂ ਸੋਮਨਾਥ ਮੰਦਿਰ ਦੇ ਦਰਵਾਜ਼ੇ ਵਾਪਸ ਲਿਆਂਦੇ ਸੀ। ਉਹ ਕਹਿੰਦੇ ਕੌਣ ਲਿਆ ਕੇ ਆਇਆ ਸੀ? ਸਿੱਖਾਂ ਦਾ ਰਾਜ ਸੀ, ਮਹਾਰਾਜੇ ਦਾ ਸ਼ੇਰੇ ਪੰਜਾਬ ਸੀ। ਸੋ ਮਨੋਜ ਸਿੰਘ ਦੂਹਨ ਦਾ ਧਾਰਮਿਕ ਤੌਰ ਤੇ ਵੀ ਪੂਰੇ ਪਰਪੱਕ, ਖੁਦ ਵਕੀਲ ਜੇਲ੍ਹ 'ਚ ਹੁੰਦੇ ਆ, ਉਹਨਾਂ ਨੇ ਕਰਕੇ, ਔਰ ਉਹ ਤਾਂ ਬਹੁਤ ਦਲੀਲ ਦੇ ਨਾਲ ਗੱਲ ਕਰਦੇ ਨੇ ਔਰ ਬਹੁਤ ਗ੍ਰਾਸ ਰੂਟ ਤੇ ਕੰਮ ਕਰ ਰਹੇ ਨੇ। ਪਰ ਮੈਨੂੰ ਇਹ ਖੁਸ਼ੀ ਹੋਈ ਦੇਖ ਕੇ, ਔਰ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ, ਉਹਨਾਂ ਦਾ ਵੀ ਇੱਕ ਤਬਕਾ ਜਿਹੜਾ ਹੈ ਉਹ ਕਾਫੀ ਇਸ ਪੱਖੋਂ ਅਵੇਅਰ ਹੈ। ਹੁਣ ਇਹ ਇੱਕ, ਹਾਲਾਂ ਇਹਨੂੰ ਮੈਂ ਫੋਲੋ ਨਹੀਂ ਸਟੋਰੀ ਨੂੰ ਕਰ ਸਕਿਆ, ਇਹ ਤਾਂ ਅਜੀਤ ਦੀ ਖਬਰ ਮੈਂ ਦੇਖੀ। ਹਾਲਾਂ ਉਸ ਤੋਂ ਪਹਿਲਾਂ ਇੱਕ ਦਿਨ ਮਲਕ ਸਾਹਿਬ ਸਾਡੇ ਇੱਕ ਮਿੱਤਰ, ਉਹਨਾਂ ਨੇ ਪੁੱਛਿਆ ਸੀ ਕਿ ਜਿਹੜੀ ਪਟਨਾ ਸਾਹਿਬ ਤੋਂ ਯਾਤਰਾ ਸ਼ੁਰੂ ਹੋਈ ਸੀ ਉਹ ਕਿੱਥੇ ਗਈ, ਤੇ ਉਦੋਂ ਮੈਨੂੰ ਵੀ ਨਹੀਂ ਸੀ ਪਤਾ, ਮੈਂ ਖਬਰ ਦੇਖੀ ਨਹੀਂ ਸੀ। ਹੁਣ ਇਹ ਜਿਹੜੀ ਹੈ ਇੱਕ ਸੱਜਣ ਨੇ ਜਿਹੜੇ ਦਰਾਵੜ ਮੂਲ ਦੇ ਨੇ, ਤਮਿਲਨਾਡੂ ਨਾਲ ਉਹਨਾਂ ਦਾ ਸਬੰਧ ਹੈ, ਔਰ ਉਹਨਾਂ ਚੋਂ ਉਹਨਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਬੇਗਮਪੁਰ ਭਾਰਤ ਭਾਈਚਾਰਾ ਯਾਤਰਾ ਤਖਤ ਕੇਸਗੜ੍ਹ ਸਾਹਿਬ ਪਹੁੰਚੀ। ਦਰਸ਼ਕ ਪਿਕਚਰ ਵੀ ਦੇਖ ਸਕਦੇ ਨੇ, ਔਰ ਉਹਨਾਂ ਦਾ ਆਨਰ ਕੀਤਾ ਗਿਆ। ਬਹੁਜਨ ਸਮਾਜ ਨਾਲ ਹੋ ਰਹੇ ਜ਼ਾਤ-ਪਾਤ ਦੇ ਵਿਤਕਰੇ ਅਤੇ ਸ਼ੋਸ਼ਣ ਨੂੰ ਰੋਕਣ ਲਈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਸਥਾਨ ਤਖਤ ਪਟਨਾ ਸਾਹਿਬ ਤੋਂ 30 ਜਨਵਰੀ ਨੂੰ ਸ਼ੁਰੂ ਹੋਈ ਯਾਤਰਾ, ਜੋ ਕਿ 55 ਦਿਨ ਦੇ ਸਫ਼ਰ ਦੌਰਾਨ 2 ਮਹੀਨੇ ਰਹੀ। ਔਰ ਤੁਸੀਂ ਦੇਖੋਗੇ ਵੀ ਕਿਸੇ ਮੀਡੀਆ ਨੇ ਇਹਨੂੰ ਕਵਰ ਨਹੀਂ, ਦੂਜਿਆਂ ਨੇ ਤਾਂ ਕਰਨਾ ਹੀ ਨਹੀਂ ਸੀ ਆਪਣਾ ਕੋਈ YouTube। ਹਾਲਾਂ ਇਹ ਬਹੁਤ ਇੰਪੋਰਟੈਂਟ ਡਿਵੈਲਪ, ਮੈਨੂੰ ਵੀ ਖਬਰ ਦੇਖ ਕੇ ਜਿਹੜਾ ਹੈ ਉਹ ਗੁਨਾਹ ਦਾ ਅਹਿਸਾਸ ਹੋਇਆ ਕਿ ਭਾਈ 2 ਮਹੀਨੇ ਤੋਂ, ਔਰ ਕੌਣ ਕਰ ਰਿਹਾ? ਉਹਨਾਂ ਨੇ ਉਹੀ ਗੁਰੂ ਦੇ ਅੱਗੇ ਆ ਕੇ ਪਟਨਾ ਸਾਹਿਬ, ਜਿੱਥੋਂ ਗੁਰੂ ਕਲਗੀਧਰ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਤੇ ਕੇਸਗੜ੍ਹ ਆ ਕੇ ਇਹ ਦੱਸ ਦਿੱਤਾ ਉਹਨਾਂ ਨੇ ਕਿ ਭਾਈ ਸਾਨੂੰ ਜੇ ਉਮੀਦ ਹੈ ਤੇ ਸਿੱਖ ਕੌਮ ਤੋਂ ਹੈ, ਸਿੱਖ ਪੰਥ ਤੋਂ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਆ ਕੇ ਇੱਥੇ ਸਮਾਪਤ ਹੋਈ। 55 ਦਿਨ ਦੇ ਸਫ਼ਰ ਦੌਰਾਨ ਸ੍ਰੀ ਹਜ਼ੂਰ ਸਾਹਿਬ, ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹੁੰਦੀ ਹੋਈ ਖਾਲਸਾ ਪੰਥ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਪਤ ਹੋਈ। ਉੱਥੇ ਪਹੁੰਚਣ ਤੇ ਬਾਕੀ ਅਕਾਲੀਆਂ ਦੇ ਨਾਂ ਨੇ, ਸ਼੍ਰੋਮਣੀ ਕੇ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ। ਔਰ ਉਹਨਾਂ ਨੇ, ਚਾਵਲੇ ਨੇ ਉੱਥੇ ਕਿਹਾ ਕਿ ਅਨੰਦਪੁਰ ਸਾਹਿਬ ਅਜਿਹੀ ਧਰਤੀ ਹੈ ਜਿੱਥੇ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਯਾਤਰਾ ਦੀ ਅਗਵਾਈ ਕਰ ਰਹੇ ਬਹੁਜਨ ਦਰਾਵੜ ਪਾਰਟੀ ਦੇ ਕੌਮੀ ਪ੍ਰਧਾਨ ਜੀਵਨ ਕੁਮਾਰ ਮੱਲਾ, ਹੁਣ ਇਹ ਦਰਾਵੜ ਨੇ ਪਾਰਟੀ ਦੇ ਪ੍ਰਧਾਨ ਨੇ, ਜੀਵਨ ਕੁਮਾਰ ਮੱਲਾ ਨੇ ਕਿਹਾ ਕਿ ਪੂਰੇ ਦੇਸ਼ ਅੰਦਰ ਬ੍ਰਾਹਮਣਵਾਦੀ ਸੋਚ ਭਾਰੂ ਹੈ ਅਤੇ ਸਾਰਾ ਸਮਾਜ ਜ਼ਾਤ-ਪਾਤ ਵਿੱਚ ਵੰਡਿਆ ਹੋਇਆ ਹੈ। ਔਰ ਉਹਨਾਂ ਨੇ ਥੱਲੇ ਸਾਰਿਆਂ ਦੇ ਹੋਰ ਨਾਂ ਨੇ ਕਿ ਕਿਹਨਾਂ ਨੇ ਵੈਲਕਮ ਕੀਤਾ। ਸੋ ਮੈਂ ਸਮਝਦਾ ਕਿ ਅਸੀਂ ਵੀ ਫੋਲੋ ਕਰਾਂਗੇ ਆਉਣ ਵਾਲੇ ਪੀਰੀਅਡ 'ਚ। ਔਰ ਇਹ ਉਹ ਪੀਰੀਅਡ ਹੈ ਜਦੋਂ ਕਿ ਸਾਨੂੰ ਇਸ ਵੇਲੇ ਖਾਸ ਤੌਰ ਤੇ ਕਿਸਾਨ ਮੂਵਮੈਂਟ ਦੀ ਵਿਕਟਰੀ, ਜਾਂ ਜਿਵੇਂ ਸਿੱਖ ਖਲੋਤੇ ਨੇ ਇਹਨਾਂ ਦੇ ਹਿੰਦੂ ਤਵੀਆਂ ਦੇ ਅਸ਼ਵਮੇਘ ਯੱਗ ਦਾ ਰੱਥ ਰੋਕ ਕੇ, ਜਿਹੜੀਆਂ ਦੂਸਰੀਆਂ ਘੱਟ ਗਿਣਤੀਆਂ ਨੇ, ਮੁਸਲਮਾਨ ਵੀ, ਮਤਲਬ ਅਸੀਂ ਦੇਖਦੇ ਹਾਂ ਕਿ ਵੀ ਉਹ ਸਿੱਖਾਂ ਵਾਲੀ ਹੋਪ ਨਾਲ ਦੇਖਦੇ ਨੇ। 20 ਕਰੋੜ ਤਾਂ ਉਹਨਾਂ ਨੇ ਕਾਸੇ ਜੋਗੇ ਛੱਡੇ ਨਹੀਂ ਅਦਰ ਦੈਨ ਕਸ਼ਮੀਰੀ ਮੁਸਲਮਾਨਾਂ ਦੇ। ਹੁਣ ਹਾਲ ਤਾਂ ਇਹ ਹੈ ਕਿ ਵੀ ਅਸੀਂ ਉਹ ਦੇਖਿਆ ਕਿ ਮੱਧ ਪ੍ਰਦੇਸ਼ ਦਾ IAS ਮੁਸਲਿਮ ਆਫੀਸਰ, ਜਿਨ੍ਹਾਂ ਨੂੰ ਸਾਡੇ ਮਿੱਤਰ ਜਵਾਰ ਸ਼ਾਹ ਸਾਹਿਬ ਨੇ ਕਿਹਾ ਸੀ ਕਿ ਭਾਈ ਇਹ ਤਾਂ ਕਿਵੇਂ ਇਹਨਾਂ ਦੀ ਗੁਲਾਮ ਜ਼ਹਿਨੀਅਤ ਨੇ ਉਸ ਕਿਸਮ ਨੂੰ, ਉਸ ਨੂੰ ਕਬੂਲਿਆ ਹੋਇਆ ਕਿ ਭਾਈ ਇਹ ਸਾਡੇ ਨਾਲ ਇਵੇਂ ਹੀ ਹੋਣਾ ਹੈ, ਤੇ ਉਹ ਆਪਣੀ ਕੈਪਟਰ ਦੀ ਤਾਰੀਫ ਕਰ ਰਹੇ ਨੇ। ਔਰ ਇਸ ਦੇ ਨਾਲ ਅਸੀਂ ਦੇਖ ਰਹੇ ਕਿ ਜੇ ਦਲਿਤ ਵਰਗ ਔਰ ਦਰਾਵੜ, ਇਹ ਸਾਊਥ ਦਾ ਹੈ ਤਮਿਲਨਾਡੂ ਚੋਂ, ਜੇ ਉਹਨਾਂ ਨੂੰ ਵੀ, ਔਰ ਇਹੀ ਅਲਟੀਮੇਟਲੀ ਖਾਲਸੇ ਦਾ ਮਤਲਬ ਵੀ ਇਹੀ ਸੀ ਕਿ ਭਾਈ ਅਸੀਂ ਅਕਾਲ ਪੁਰਖ ਕੀ ਫੌਜ, ਗੁਰੂ ਨੇ ਕਿਹਾ ਪਰਮਾਤਮਾ ਦੀ ਮੌਤ 'ਚ ਆਇਆ ਤੇ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਇਹ ਪ੍ਰੋਟੈਕਟਰ ਹੈ ਡਾਊਨ ਟਰੋਡਨ ਦਾ। ਐਸਾ ਸਮਾਜ ਬਣਾਉਣ ਦੇ ਲਈ ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚਪੈਂਗੇ, ਕਿ ਭਾਈ ਭਲੇ ਲੋਕ ਪਰਸਿਊਟ ਆਫ ਹੈਪੀਨੈਸ ਪਰਸਿਊ ਕਰਨ। ਸੋ ਮੈਂ ਸਮਝਦਾ ਵੀ ਸਾਨੂੰ ਇਹਨਾਂ ਸਭ ਨੂੰ ਗੱਲ ਵਕੜੀ 'ਚ ਲੈਣ ਦੀ ਲੋੜ ਹੈ। ਇਹ ਉਹੀ ਜਦੋਂ ਖਾਲਸੇ ਦਾ ਕਾਨਸੈਪਟ ਗੁਰੂ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਬਣਾਇਆ, ਔਰ ਇਹੀ ਸ਼ੁਰੂਆਤ ਸੀ, ਉਹੀ ਡਾਇਰੈਕਟਿਵ ਸੀ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ। ਔਰ ਜਿਹੜੀ ਰਿਪਰੈਜ਼ੈਂਟੇਸ਼ਨ ਵੀ ਖਾਲਸਾ ਦੀ ਸੀ, ਭਾਈ ਦਇਆ ਸਿੰਘ ਲਾਹੌਰ ਤੋਂ, ਭਾਈ ਧਰਮ ਸਿੰਘ ਹਸਤਨਾਪੁਰ ਦਿੱਲੀ ਤੋਂ,
ਭਾਈ ਹਿੰਮਤ ਸਿੰਘ ਜਗਨਨਾਥਪੁਰੀ ਉੜੀਸਾ ਤੋਂ, ਭਾਈ ਮੋਹਕਮ ਸਿੰਘ ਜਿਹੜੇ ਨੇ ਉਹ ਗੁਜਰਾਤ ਤੋਂ, ਦਵਾਰਕਾ ਗੁਜਰਾਤ ਤੋਂ, ਭਾਈ ਸਾਹਿਬ ਸਿੰਘ ਬਿਦਰ ਕਰਨਾਟਕਾ ਤੋਂ। ਤਾਂ ਹੁਣ ਅੱਜ ਜੇ ਉਹੀ ਕਰਨਾਟਕਾ ਸਾਊਥ ਦੀ ਉਸ ਧਰਤੀ ਤੋਂ ਇੱਕ ਦਰਾਵੜ ਵੀਰ ਲੈ ਕੇ ਆਉਂਦਾ ਉਹ ਵੀ ਇਸ ਹੋਪ ਦੇ ਨਾਲ, ਤੇ ਮੈਂ ਸਮਝਦਾ ਵੀ ਸਾਡੇ ਲਈ ਮੈਸੇਜ ਹੈ ਕਿ ਸਾਡੀ ਲੀਡਰਸ਼ਿਪ ਆਪਣੀਆਂ, ਜਿਵੇਂ ਭੈਣ ਜੀ ਨੇ ਲਿਖਿਆ ਸੀ ਕਿ ਭਾਈ ਮਤਭੇਦ ਭੁਲਾਓ, ਚੈਲੰਜ ਨੂੰ ਸਮਝੋ, ਔਰ ਜੇ ਅਸੀਂ ਇਹਨਾਂ ਸਾਰਿਆਂ ਨੂੰ ਨਾਲ ਲੈਂਦੇ ਆ ਤੇ ਜਿਹੜੀ ਫਿਰ ਨੰਬਰ ਗੇਮ 'ਚ ਅਸੀਂ ਮਾਤ ਖਾਂਦੇ ਆ ਕਿ ਜੀ 2% ਉਹ ਵੀ ਸਾਰਾ ਦੂਰ ਹੋ ਜਾਂਦਾ। ਫਿਰ ਇਹ ਆਲਮੋਸਟ ਲੈਸ ਦੈਨ 10% ਲੋਕਾਂ ਦੇ ਨਾਲ 90% ਲੋਕਾਂ ਦੀ ਲੜਾਈ ਬਣ ਜਾਂਦੀ ਹੈ। ਔਰ ਬਹੁਤ ਮੈਂ ਸਮਝਦਾ ਕਿ ਇਹ ਜਿਨ੍ਹਾਂ ਨੇ ਵੀ ਇਸ ਨੂੰ ਇਨੀਸ਼ੀਏਟ ਕੀਤਾ, ਇੰਸਪਾਇਰ ਕੀਤਾ, ਉਹ ਵਧਾਈ ਦੇ ਹੱਕਦਾਰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।